हाँ जी, खबरां ਦੇ ਵੱਲ ਆਈਏ ਤੇ ਦਾਅਵੇ ਬਹੁਤ ਕੀਤੇ ਗਏ ਸੀਗੇ। ਬਹੁਤ ਵੱਡੇ-ਵੱਡੇ ਦਾਅਵੇ ਕੀਤੇ ਗਏ ਸੀ, ਸੁਰਖੀਆਂ ਬਹੁਤ ਬਟੋਰੀਆਂ ਗਈਆਂ ਸੀ ਕਿ ਬਾਦਲਾਂ ਦੀਆਂ ਬੱਸਾਂ ਚੰਡੀਗੜ੍ਹ ਦੇ ਵਿੱਚ ਹੁਣ ਨਹੀਂ ਦਾਖਲ ਹੋ ਸਕਣਗੀਆਂ। ਟਰਾਂਸਪੋਰਟ ਮੰਤਰੀ ਦਾ ਦਾਅਵਾ ਪਿਆ ਝੂਠਾ, ਕਹਿੰਦੇ ਚੰਡੀਗੜ੍ਹ ਦੇ ਵਿੱਚ ਬੇਰੁਕ ਜਾਰੀ ਹੈ ਔਰਬਿਟ ਦਾ ਦਾਖਲਾ। ਬਿਲਕੁਲ ਪ੍ਰਵੀਨ ਜੀ, ਇਹ ਗੱਲ ਦਰੁਸਤ ਹੈ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣੀ ਸੀ ਤਦ ਇਹ ਬੱਸਾਂ ਬਹੁਤ ਵਿਵਾਦਾਂ 'ਚ ਰਹੀਆਂ, ਚਰਚਾ 'ਚ ਰਹੀਆਂ। ਖਾਸ ਕਰ ਹਰ ਸਟੇਜ ਤੋਂ ਇਹਦੇ ਹਵਾਲੇ ਨਾਲ ਗੱਲ ਵੀ ਕੀਤੀ ਜਾਂਦੀ ਰਹੀ ਕਿ ਬਾਈ ਜੀ ਔਰਬਿਟ ਬੱਸਾਂ ਪੰਜਾਬ 'ਚ ਧੂ-ਧੂ ਕਰਕੇ ਲੰਘਦੀਆਂ ਨੇ, ਡਰਾਉਂਦੀਆਂ ਨੇ, ਜਾਂ ਉਹਨਾਂ ਦੀਆਂ ਘਟਨਾਕ੍ਰਮ ਜਾਂ ਉਹਨਾਂ ਦੇ ਡਰਾਈਵਰਾਂ ਦਾ ਵਿਵਹਾਰ ਖੂਬ ਚਰਚਾ 'ਚ ਰਿਹਾ। ਜੀ ਤੇ ਇਸ ਨੂੰ ਇਸ ਹਵਾਲੇ ਨਾਲ ਕਿਹਾ ਗਿਆ ਕਿ ਆਉਂਦੇ ਹੀ ਇਹਨਾਂ ਦੀ ਜਾਂਚ ਕਰਾਂਗੇ, ਆਉਂਦੇ ਹੀ ਇਹਨਾਂ ਦੇ ਘੁਟਾਲੇ ਸਾਹਮਣੇ ਲਿਆਵਾਂਗੇ, ਆਉਂਦੇ ਹੀ ਇਹਨਾਂ ਦਾ ਚੱਕਾ ਜਾਮ ਕਰਾਂਗੇ। ਬਹੁਤ ਹਵਾਲੇ ਦਿੱਤੇ। ਪੰਜਾਬ ਤਾਂ ਪੰਜਾਬ, ਇਹ ਤਾਂ ਚੰਡੀਗੜ੍ਹ 'ਚ ਵੀ ਨਹੀਂ ਰੋਕ ਸਕਿਆ ਜੇ ਦਾਖਲਾ। ਸੋ ਜੀ ਜੀ ਪੰਜਾਬ 'ਚ ਰੋਕਣਾ ਤਾਂ ਦੂਰ ਦੀ ਗੱਲ ਆ। ਮਤਲਬ ਬੇਸ਼ੱਕ ਇੱਕ ਚੰਗੀ ਪਹਿਲ ਕਦਮੀ ਹੋਈ ਸਰਕਾਰ ਆਉਣ ਤੋਂ ਬਾਅਦ ਕਿ ਦਿੱਲੀ ਹੁਣ ਸਰਕਾਰੀ ਬੱਸ ਵੀ ਏਅਰਪੋਰਟ ਜਾਣ ਲੱਗੀ ਆ, ਪੰਜਾਬ ਰੋਡਵੇਜ਼ ਦੀ ਬੱਸ ਵੀ, ਪਰ ਉਹਦੇ ਬਾਵਜੂਦ ਵੀ ਜਿਹੜੀ ਇੰਡੋ ਕੈਨੇਡੀਅਨ ਬੱਸਾਂ ਨੇ ਉਹਨਾਂ ਦੀ ਜੋ ਲੁੱਟ ਹੈ ਉਹ ਅਜੇ ਵੀ ਜਾਰੀ ਹੈ। ਦੂਸਰੇ ਪਾਸੇ ਪੰਜਾਬ ਦੇ ਵਿੱਚ ਜਿਸ ਕਦਰ ਪ੍ਰਾਈਵੇਟ ਬੱਸ ਮਾਫੀਆ ਕੰਮ ਕਰਦਾ ਹੈ, ਉਸ ਮਾਫੀਆ ਨੂੰ ਕੋਈ ਨਕੇਲ ਨਹੀਂ ਪਈ, ਕੋਈ ਨੱਥ ਨਹੀਂ ਪਈ। ਔਰ ਕਿਸੇ ਇੱਕ ਪਾਰਟੀ ਨਾਲ ਸੰਬੰਧਿਤ ਨਹੀਂ, ਸਾਰੀਆਂ ਵੱਡੀਆਂ ਧਿਰਾਂ ਨੇ ਉਹਦੇ ਵਿੱਚ ਪ੍ਰਾਈਵੇਟ ਬੱਸ ਮਾਫੀਆ ਦੇ ਵਿੱਚ, ਚਾਹੇ ਉਹ ਬਾਦਲਾਂ ਦਾ ਟੱਬਰ ਹੈ, ਚਾਹੇ ਮਨਪ੍ਰੀਤ ਬਾਦਲ ਦਾ ਟੱਬਰ ਹੈ, ਚਾਹੇ ਉਹ ਜੀ ਹੈਨਰੀ ਹੋਰਾਂ ਦਾ ਟੱਬਰ ਹੈ, ਚਾਹੇ ਲਿਬੜਿਆਂ ਦਾ ਟੱਬਰ ਹੈ। ਸੋ ਕਿੰਨੀਆਂ ਹੀ ਉਹ ਧਿਰਾਂ ਨੇ ਜਿਹੜੀਆਂ ਵੱਖ-ਵੱਖ ਪਾਰਟੀਆਂ ਨਾਲ ਜੁੜੀਆਂ ਨੇ, ਤੇ ਕਿੰਨੀਆਂ ਧਿਰਾਂ ਦੇ ਟਰਾਂਸਪੋਰਟ। ਤੇ ਅਗਲੇ ਕਹਿੰਦੇ ਕਿ ਇਹ ਤਾਂ ਸਾਡਾ ਕਾਰੋਬਾਰ ਹੈ, ਅਸੀਂ ਤਾਂ ਇੱਕ ਨੰਬਰ 'ਚ ਕਾਰੋਬਾਰ ਕਰਦੇ ਆ ਜੀ, ਸਾਡੇ ਕੋਲ ਤਾਂ ਸਾਰੇ ਬਹੀ ਖਾਤੇ ਹੈਗੇ, ਅਸੀਂ ਰਿਟਰਨਾਂ ਭਰਦੇ ਆ, ਸਿਸਟਮ ਨਾਲ ਕੰਮ ਕਰਦੇ ਆ ਜੀ। ਬਿਜ਼ਨਸ ਕਰਨਾ ਗੁਨਾਹ ਥੋੜਾ। ਤੇ ਜੇ ਇਹ ਗੁਨਾਹ ਨਹੀਂ ਹੈ ਤੇ ਫਿਰ ਸਵਾਲ ਇਹ ਹੈ ਕਿ ਫਿਰ ਸਰਕਾਰਾਂ ਨੇ ਬਦਨਾਮ ਕਿਉਂ ਕੀਤਾ, ਪਾਰਟੀਆਂ ਨੇ ਬਦਨਾਮ ਕਿਉਂ ਕੀਤਾ? ਜੇ ਬਦਨਾਮ ਕੀਤਾ ਹੈ ਤਾਂ ਹੁਣ ਫਿਰ ਉਹ ਐਕਸ਼ਨ ਲਓ। ਜਿਹਦੇ ਗੱਲ ਹੀ ਤੁਸੀਂ ਉਹਨਾਂ ਤੇ ਉਂਗਲੀ ਖੜੀ ਕੀਤੀ, ਉਹ ਕਾਰਵਾਈ ਕਿਉਂ ਨਹੀਂ ਹੋ ਰਹੀ? ਪੰਜਾਬ ਦੇ ਵਿੱਚ ਆਪਾਂ ਬਹੁਤ ਪਹਿਲਾਂ ਇੱਕ ਖਬਰ ਕੀਤੀ ਸੀ ਕਿ ਪ੍ਰਾਈਵੇਟ ਅੱਡਿਆਂ ਤੋਂ ਸਰਕਾਰੀ ਬੱਸਾਂ ਨੂੰ 1 ਮਿੰਟ ਪਹਿਲਾਂ ਤੋਰਨ ਦੇ ਵੀ ਪੈਸੇ ਮਿਲਦੇ ਨੇ। ਜੀ ਬਿਲकुल। ਉਹ ਅੱਡਾ ਇੰਚਾਰਜ ਖਾਂਦਾ ਹੈ, ਕੰਡਕਟਰ ਖਾਂਦਾ, ਡਰਾਈਵਰ ਖਾਂਦਾ ਹੈ, ਸਰਕਾਰੀ ਮੁਲਾਜ਼ਮ ਖਾਂਦਾ, ਅਧਿਕਾਰੀ ਖਾਂਦਾ, ਕੌਣ ਖਾਂਦਾ? ਇਹ ਜਾਂਚ ਹੋਣੀ ਚਾਹੀਦੀ ਹੈ। ਤੇ ਕਰੋੜਾਂ ਦਾ ਨੁਕਸਾਨ ਵੀ ਹੁੰਦਾ ਤੇ ਪ੍ਰਾਈਵੇਟ ਬੱਸਾਂ ਨੂੰ ਕਰੋੜਾਂ ਦਾ ਮੁਨਾਫਾ ਵੀ ਹੁੰਦਾ 1 ਮਿੰਟ ਪਹਿਲਾਂ ਕਾਊਂਟਰ ਛੱਡਣ ਬਦਲੇ। ਫਿਰ ਇਸ ਪਹਿਲੂ ਨਾਲ ਗੱਲ ਹੋਈ ਕਿ ਚੰਡੀਗੜ੍ਹ ਦੇ ਵਿੱਚ ਲਗਾਤਾਰ ਪ੍ਰਾਈਵੇਟ ਬੱਸਾਂ ਦਾਖਲ ਹੋ ਰਹੀਆਂ, ਜਦੋਂ ਕਿ ਅਸੀਂ ਆਪਣੇ ਬਚਪਨ ਤੋਂ ਦੇਖਦੇ ਆਏ ਹਾਂ ਕਿ ਚੰਡੀਗੜ੍ਹ 'ਚ ਸਵੈ ਮਤਲਬ ਕਿ ਸਿੰਡੀਕੇਟ ਬੱਸ ਤੋਂ ਕੋਈ ਪ੍ਰਾਈਵੇਟ ਬੱਸ ਕਦੇ ਦਾਖਲ ਨਹੀਂ ਹੁੰਦੀ ਸੀ। ਸਿੰਡੀਕੇਟ ਵਾਲਿਆਂ ਦਾ ਵੀ ਕੋਈ ਪੁਰਾਣਾ ਸਮਝੌਤਾ ਜਿਹਾ ਚੱਲੀ ਜਾਂਦਾ, ਅੰਬਾਲਾ ਹਵਾਲੇ ਨਾਲ, ਉਹ ਚੱਲੀ ਜਾਂਦਾ ਸੀ। ਪਰ ਜਿੱਦਣ ਤੋਂ ਏਸੀ ਬੱਸਾਂ ਵਾਲਾ ਫਾਰਮੂਲਾ ਆਇਆ, ਔਰਬਿਟ ਬੱਸਾਂ ਵਾਲਾ ਫਾਰਮੂਲਾ ਆਇਆ, ਆ ਦੂਜੀਆਂ ਵੋਲਵੋ ਬੱਸਾਂ ਆਈਆਂ, ਉਦੋਂ ਤੋਂ ਅਚਾਨਕ ਪਤਾ ਲੱਗਾ ਕਿ ਚੰਡੀਗੜ੍ਹ 'ਚ ਪ੍ਰਾਈਵੇਟ ਬੱਸਾਂ ਦਾਖਲ ਹੋਣ ਲੱਗੀ। ਹੁਣ ਉਹ 43 ਅੱਡੇ ਤੇ ਲਗਭਗ ਇਹਨਾਂ ਦਾ ਕਬਜ਼ਾ ਬਾਈ ਜੀ ਪੰਜਾਬ ਵਾਲੇ ਕਾਊਂਟਰਾਂ ਤੇ। ਤੁਸੀਂ ਸਰਕਾਰੀ ਬੱਸ 'ਚ ਚੜ੍ਹਨ ਚੱਲ ਜਾਓ, ਤੁਹਾਨੂੰ ਉੱਥੇ ਹੀ ਪਤਾ ਲੱਗਦਾ ਕਿ ਜੀ ਇਹ 'ਚ 600 ਰੁਪਏ ਕਿਰਾਇਆ ਉੱਧਰ ਵੀ 600 ਹੈ, ਉੱਥੇ 300 350 ਨਾਲ ਸਰ ਜਾਣਾ, ਇੱਧਰ ਬਹਿ ਜਾਓ। ਇਹ ਬਰਾਬਰ ਧੰਦਾ ਚੱਲਦਾ। ਸੋ ਇਹਦਾ ਨੁਕਸਾਨ ਕਿਹਨੂੰ ਹੁੰਦਾ? ਸੋ ਇਸ ਲਈ ਲਾਲਜੀਤ ਭੁੱਲਰ ਜੀ ਨੇ ਬਕਾਇਦਾ ਮੇਜ਼ ਲਾ ਕੇ ਪ੍ਰੈਸ ਕਾਨਫਰੰਸ ਕਰਕੇ ਦਮ ਭਰਿਆ ਕਿ ਜੀ ਅੱਜ ਤੋਂ ਚੰਡੀਗੜ੍ਹ ਦੇ ਵਿੱਚ ਤਾਂ ਅਸੀਂ ਔਰਬਿਟ ਬੱਸਾਂ ਦਾ, ਇਹਨਾਂ ਪ੍ਰਾਈਵੇਟ ਏਸੀ ਬੱਸਾਂ ਦਾ ਦਾਖਲਾ ਬੰਦ ਕਰ ਰਹੇ। ਉਦੋਂ ਵੀ ਆਪਾਂ ਚਰਚਾ ਕੀਤੀ ਸੀ ਕਿ ਇਹਦਾ ਮਤਲਬ ਹੁਣ ਜਿਵੇਂ ਬਾਕੀ ਪ੍ਰਾਈਵੇਟ ਬੱਸਾਂ ਪੰਜਾਬ ਭਰ ਚੋਂ ਬੋਰਡ ਲਾ ਕੇ ਤੁਰਦੀਆਂ ਨੇ, ਜਿਹੜੀਆਂ ਨਾਰਮਲ ਪ੍ਰਾਈਵੇਟ ਬੱਸਾਂ ਨੇ ਪ੍ਰਵੀਨ ਜੀ, ਉਹ ਬੋਰਡ ਲਾ ਕੇ ਤੁਰਦੀਆਂ ਚੰਡੀਗੜ੍ਹ, ਹਾਕਾ ਮਾਰਦੀਆਂ ਨੇ ਚੰਡੀਗੜ੍ਹ, ਤੇ ਸਵਾਰੀ ਨੂੰ ਲਿਆ ਕੇ ਬੇਰਕਾ ਚੌਂਕ ਤੇ ਮੋਹਾਲੀ ਲਾ ਦਿੰਦੀਆਂ ਨੇ, ਤੇ ਉੱਥੇ 3 ਵੀਲਰ ਟੈਂਪੂ ਵਾਲੇ ਖੜੇ ਹੁੰਦੇ ਨੇ, ਉਹ ਲੱਦ ਕੇ ਲੈ ਜਾਂਦੇ ਨੇ। ਤੇ ਆਪਾਂ ਉਦੋਂ ਵੀ ਗੱਲ ਕੀਤੀ ਸੀ ਕਿ ਜਿੱਦਣ ਭੁੱਲਰ ਨੇ ਐਲਾਨ ਕੀਤਾ ਕਿ ਇਹਦਾ ਮਤਲਬ ਹੁਣ ਕੀ ਏਸੀ ਬੱਸਾਂ ਵੀ ਐ ਸਵਾਰੀਆਂ ਨੂੰ ਚੰਡੀਗੜ੍ਹ ਦੀ ਐਂਟਰੀ ਗੇਟ ਤੇ ਲਾ ਜਾ ਕਰਨਗੀਆਂ? ਪਰ ਨਹੀਂ, ਇਹ ਤਾਂ ਜਨਾਬ ਉਸੇ ਬਰਕਰਾਰ ਨੇ, ਉਸੇ ਤਰ੍ਹਾਂ ਅੱਡੇ ਦੇ ਅੰਦਰ ਆਉਂਦੀਆਂ ਨੇ। ਤੇ ਕੁਝ ਬੱਸਾਂ ਉਹ ਨੇ ਜਿਹੜੀਆਂ ਅੱਡੇ ਦੇ ਅੰਦਰ ਆਉਂਦੀਆਂ ਨੇ, ਤੇ ਕੁਝ ਬੱਸਾਂ ਉਹ ਨੇ ਜਿਹੜੀਆਂ ਅੱਡੇ ਦੇ ਪਰਲੇ ਪਾਸੇ ਸੜਕ ਦੇ ਪਾਰ ਖੜੀਆਂ ਰਹਿੰਦੀਆਂ ਨੇ। ਉਹਨਾਂ ਨੂੰ ਅੱਡੇ 'ਚ ਆਉਣ ਦਾ ਪਰਮਿਟ ਨਹੀਂ, ਪਰ ਚੰਡੀਗੜ੍ਹ 'ਚ ਉਹ ਵੀ ਦਾਖਲ ਹੋ ਰਹੀਆਂ ਨੇ, ਉਹ ਵੀ ਏਸੀ ਬੱਸਾਂ ਲੱਦ ਕੇ ਲੈ ਕੇ ਜਾਂਦੇ ਨੇ। ਚੰਡੀਗੜ੍ਹ ਦੇ ਸੈਕਟਰ 43 ਦੇ ਬੱਸ ਅੱਡੇ ਦੇ ਉੱਤੇ 73 ਪਰਮਿਟ ਨੇ, ਠੀਕ ਹੈ, ਜਿਹੜੇ ਪ੍ਰਾਈਵੇਟ ਏਸੀ ਮਤਲਬ ਇਹੀ ਜਿਹੀਆਂ ਵੱਡੀਆਂ ਵੋਲਵੋ ਬੱਸਾਂ ਜਿਹੜੀਆਂ ਉਹਨਾਂ ਨੂੰ ਮਿਲੇ ਹੋਏ ਨੇ। ਤੇ ਬੱਸਾਂ ਦੀ ਜਾ ਕੇ ਗਿਣਤੀ ਕਰ ਲਿਓ ਬਾਈ ਜੀ, ਉਹਦੇ ਨਾਲੋਂ ਦੁੱਗਣੀਆਂ ਨਿਕਲ ਆਉਣਗੀਆਂ। ਬਿਲਕੁਲ ਸਹੀ। ਤੇ ਉਹ ਤੋਂ ਬਿਨਾਂ ਜਿਹੜੀਆਂ ਸੜਕ ਦੇ ਪਾਰ ਖੜਦੀਆਂ ਨੇ, ਜੇ ਚੰਡੀਗੜ੍ਹ ਚੋਂ ਨਿਕਲਦੀਆਂ ਗਣਨੀਆਂ, ਫਿਰ 3 ਗੁਣਾ 4 ਗੁਣਾ ਨਿਕਲ ਆਉਣਗੀਆਂ। ਹੁਣ ਹੋਰ ਦੇਖੋ, ਇਸ ਚੰਡੀਗੜ੍ਹ ਦੇ ਸੈਕਟਰ 43 ਦੇ ਬੱਸ ਅੱਡੇ ਤੋਂ ਮਤਲਬ ਕਿ ਬਠਿੰਡਾ, ਅਬੋਹਰ, ਫਾਜ਼ਿਲਕਾ, ਅੰਮ੍ਰਿਤਸਰ, ਹੈ ਨਾ, ਲੁਧਿਆਣਾ, ਜਲੰਧਰ, ਜਿਹੜੇ ਮਰਜ਼ੀ ਰੂਟ ਤੇ ਨੂੰ ਤੁਸੀਂ ਬੱਸ ਲੈ ਲਓ, ਹਰ ਇੱਕ ਕਾਊਂਟਰ ਤੋਂ ਜਾਂਦੀ ਹੈ, ਦੂਜੀ ਆ ਜਾਂਦੀ ਹੈ। ਤੇ ਇਹ ਧੰਦਾ ਬਰਕਰਾਰ ਆ। ਔਰ ਇਹਦੇ ਵਿੱਚ ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਵੱਡੀਆਂ ਧਿਰਾਂ ਦੀਆਂ ਬੱਸਾਂ ਨੇ,
ਜੀ ਜਿਹਦੇ ਜੀ ਵਿੱਚ ਚਾਹੇ ਉਹ ਮਤਲਬ ਕਿ ਆਰਬਿਟ ਵਾਲਿਆਂ ਦੀਆਂ ਹੋਣ, ਚਾਹੇ ਉਹ ਲਿਬੜੇ ਵਾਲਿਆਂ ਦੀਆਂ ਹੋਣ, ਚਾਹੇ ਉਹ ਬਾਦਲਾਂ ਦੇ ਟੱਬਰਾਂ ਦੀਆਂ ਹੋਣ, ਚਾਹੇ ਉਹ ਹਿੰਦਰੀ ਹੋਰਾਂ ਦੀਆਂ, ਕਰਤਾਰ ਵਾਲੀਆਂ ਹੋਣ, ਇਹੋ ਜਿਹੀਆਂ ਸਾਰੀਆਂ ਸਰਵਿਸਾਂ ਹੈਗੀਆਂ ਨੇ। ਸੋ ਇਸ ਦੇ ਵਿੱਚ ਲਾਲਜੀਤ ਭੁੱਲਰ ਜੀ ਨੇ 13 ਤਰੀਕ ਨੂੰ ਇਹ ਵਾਅਦਾ ਕੀਤਾ ਸੀ ਪ੍ਰਵੀਨ ਜੀ, 13 ਦਸੰਬਰ ਜੀ ਜੀ ਕਿ ਅੱਜ ਤੋਂ ਚੰਡੀਗੜ੍ਹ 'ਚ ਇਹਨਾਂ ਬੱਸਾਂ ਦਾ ਦਾਖਲਾ ਬੰਦ ਹੈ। ਤੇ ਚੰਡੀਗੜ੍ਹ ਦਾ ਪ੍ਰਸ਼ਾਸਨ ਨੂੰ ਜਦੋਂ ਸਵਾਲ ਆਉਂਦਾ ਇਸ ਦਾ ਜੀ ਕਿ ਇਹ ਤਾਂ ਉਵੇਂ ਹੀ ਆ ਰਹੀਆਂ ਨੇ, ਉਹ ਕਹਿੰਦੇ ਬਾਈ ਜੀ ਅਸੀਂ ਤਾਂ ਮਤਲਬ ਕਿ ਅੱਡੇ 'ਚ ਥਾਂ ਦੇਣੀ ਆ ਹੈ, ਪੰਜਾਬ ਜੀ ਸਰਕਾਰ ਸਾਨੂੰ ਲਿਸਟ ਦੇ ਦੇਵੇ ਕਿ ਇਹਨਾਂ ਬੱਸਾਂ ਨੂੰ ਨਹੀਂ ਦੇਣੀ, ਆਪਣੀਆਂ ਬੱਸਾਂ ਨੂੰ ਦੇਣੀ, ਅਸੀਂ ਇਹਨਾਂ ਨੂੰ ਦੇ ਦਾਂਗੇ। ਸਾਡੇ ਕੋਲ ਨਾ ਕੋਈ ਲਿਸਟ ਆਈ ਆ, ਨਾ ਕੋਈ ਇਹਨਾਂ ਨੂੰ ਐਂਟਰੀ ਬੰਦ ਦਾ ਕੋਈ ਚਿੱਠੀ ਆਈ ਆ, ਨਾ ਰੋਕਣ ਦਾ ਕੋਈ ਆਇਆ, ਨਾ ਇਹਨਾਂ ਲਈ ਥਾਂ ਬੰਦ ਕਰਨ ਦਾ ਆਇਆ, ਤੇ ਅਸੀਂ ਕੌਣ ਹੁੰਨੇ ਆ ਜੀ। ਤੇ ਇਹਦਾ ਮਤਲਬ ਸਿਰਫ ਡਰਾਮਾ ਹੈ, ਸਿਰਫ ਝੂਠ ਹੈ, ਜਾਂ ਮੰਤਰੀ ਸਾਹਿਬ ਦੇ ਹੁਕਮ ਹੀ ਨਹੀਂ ਚੱਲਦੇ ਕਿ ਹੁਕਮ ਤਾਂ ਹੋਰ ਲਿਆਉਣੇ ਪੈਣੇ, ਨਾਲ ਚਿੱਠੀ ਰੱਥੀ ਦਿੱਲੀ ਵਾਲੀ ਲਾਉਣੀ ਪੈਣੀ ਸੀ ਤਾਂ ਹੁਕਮ ਮੰਨੇ ਜਾਣੇ ਸੀ। ਜੀ ਜੀ ਤੇ ਕੀ ਦਿੱਲੀ ਵੱਲੋਂ ਪ੍ਰਵਾਨਗੀ ਹੈ ਕਿ ਪ੍ਰਾਈਵੇਟ ਬੱਸਾਂ ਚੱਲਣ? ਉਹਦੇ ਉੱਤੇ ਲਾਲਜੀਤ ਭੁੱਲਰ ਚਾਹੁੰਦੇ ਸੀ ਕਿ ਬੱਸਾਂ ਬੰਦ ਹੋ ਜਾਣ, ਜਾਂ ਉਹਨਾਂ ਨੂੰ ਜਿੰਨਾ ਕਿਹਾ ਗਿਆ ਉਨਾ ਹੀ ਕਿ ਲੋਕਾਂ ਦੀ ਅੱਖਾਂ 'ਚ ਘੱਟਾ ਪਾ ਦਿਓ, ਅਖਬਾਰਾਂ 'ਚ ਖਬਰਾਂ ਲਵਾ ਲਓ, ਕਿਉਂਕਿ ਅੱਧੇ ਤੋਂ ਜ਼ਿਆਦਾ ਮੀਡੀਆ ਦਾ ਕੰਟਰੋਲ 'ਚ ਹੈ। ਬਿਲਕੁਲ ਸਹੀ ਹੈ। ਸੋ ਇਸ ਲਈ ਉੱਥੇ ਖਬਰਾਂ ਲੱਗ ਗਈਆਂ ਕਿ ਅੱਜ ਤੋਂ ਚੰਡੀਗੜ੍ਹ ਦੇ ਵਿੱਚ ਪ੍ਰਾਈਵੇਟ ਬੱਸਾਂ ਬੰਦ, ਤੇ ਪਰ ਲੋਕਾਂ ਨੂੰ ਦਿਖਦਾ ਤਾਂ ਹੈ ਨਾ ਜਦੋਂ ਚੰਡੀਗੜ੍ਹ ਆਉਂਦੇ ਨੇ। ਸੋ ਇਸ ਲਈ 13 ਦਸੰਬਰ ਦਾ ਕਿਹਾ ਵਾ, ਤੇ ਅੱਜ 30 ਦਸੰਬਰ ਆ ਗਈ, 17 ਦਿਨ ਹੋ ਗਏ, ਇੱਕ ਵੀ ਬੱਸ ਨਹੀਂ ਰੁਕੀ। ਉਲਟਾ ਉਸੇ ਤਰ੍ਹਾਂ ਅੱਡੇ ਦੇ ਅੰਦਰ ਵੀ ਤੇ ਉਸੇ ਤਰ੍ਹਾਂ ਅੱਡੇ ਦੇ ਬਾਹਰ ਵੀ। ਤੋਂ ਇੱਥੋਂ ਅੰਦਾਜ਼ਾ ਲਾ ਲਓ ਕਿ ਸਰਕਾਰ ਜਾਂ ਤਾਂ ਝੂਠ ਬੋਲਦੀ ਆ, ਜਾਂ ਸਰਕਾਰ 'ਚ ਦਮ ਨਹੀਂ ਗਾ, ਜਾਂ ਸਰਕਾਰ ਸਮਝੌਤਾ ਕਰ ਗਈ ਹੈ, ਜਾਂ ਮੰਤਰੀ ਸਮਝੌਤਾ ਕਰ ਗਿਆ, ਜਾਂ ਦਿੱਲੀ ਵਾਲੇ ਸਮਝੌਤਾ ਕਰ ਗਏ। ਇਹਦੇ ਉੱਤੇ ਵੱਡਾ ਸਵਾਲ ਖੜਾ ਹੈ ਕਿ ਇਹਦੇ ਪਿੱਛੇ ਖੇਡ ਕੀ ਹੈ, ਪੰਜਾਬ ਇਹ ਜਾਣਨਾ ਚਾਹੁੰਦਾ ਹੈ, ਲੋਕ ਇਹ ਜਾਣਨਾ ਚਾਹੁੰਦੇ ਆ। ਜਦੋਂ ਸੁਖਬੀਰ ਬਾਦਲ ਨੇ ਮਾਣਹਾਨੀ ਵਾਲਾ ਦਬਕਾ ਮਾਰਿਆ ਸੀ, ਲਾਲਜੀਤ ਭੁੱਲਰ ਤਾਂ ਉਦੋਂ ਹੀ ਜਦੇ ਹਵਾ ਨਿਕਲ ਗਈ। ਹਾਂਜੀ, ਉਹਨਾਂ ਦੀਆਂ ਤਾਂ ਉਦੋਂ ਹੀ ਲੱਤਾਂ ਭਾਰ ਚੱਲਣੋਂ ਹਟ ਗਈਆਂ ਸੀ। ਬਿਲਕੁਲ।